ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਹਾਂ ਤੁਹਾਡੀ ਹੋਸਟ ਅਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 17 ਨਵੰਬਰ 2020 4 ਮਗਰ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਤੇ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਅਤੇ ਸਾਊਥ ਅਫਰੀਕਾ ਦੀ ਜਿਹੜੀ ਸੰਸਥਾ ਬ੍ਰਿਕਸ ਦੇ ਸਿਖਰ ਸੰਮੇਲਨ ਵਿੱਚ ਬੋਲਦਿਆਂ ਕਿਹਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਦਹਿਸ਼ਤਗਰਦੀ ਜਿਹੜੀ ਹੈ ਸਮੱਸਿਆ ਹੈ। ਸੋ ਇਸ ਨਾਲ ਸਾਨੂੰ ਜ਼ੋਰਦਾਰ ਨਾਲ ਨਜਿੱਠਣਾ ਚਾਹੀਦਾ ਹੈ। ਸੋ ਵਿਊਅਰਸ ਵੇਖਣ ਵਾਲੀ ਗੱਲ ਇਹ ਹੈ ਕਿ ਉਸ ਖਿੱਤੇ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਮੋਦੀ ਜਿਸ ਤੇ ਅਮਰੀਕਾ ਦਾਖਲੇ ਤੇ 12 ਸਾਲ ਪਾਬੰਦੀ ਰਹੀ ਉਹ ਦਹਿਸ਼ਤਗਰਦ ਦੁਨੀਆ ਨੂੰ ਦਹਿਸ਼ਤਗਰਦੀ ਤੋਂ ਬਚਣ ਦਾ ਜਿਹੜਾ ਹੈ ਉਹ ਸਬਕ ਸਿਖਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ ਇਸ ਮੁੱਦੇ ਬਾਰੇ? ਦੇਖੋ ਮੁੱਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਜੀ ਕਿ ਸਿੱਖਸ ਫਾਰ ਜਸਟਿਸ ਜਿਨ੍ਹਾਂ ਵੱਲੋਂ ਬੜੀ ਤਨਦੇਹੀ ਦੇ ਨਾਲ ਰੈਫਰੈਂਡਮ 2020 ਦੀ ਲਹਿਰ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਉਹਨਾਂ ਦੀ ਸਪੈਸ਼ਲ ਟੀਮ ਜਿਸ ਦੇ ਵਿੱਚ ਲਾਇਰਸ ਔਰ ਜਿਹੜੀ ਬੈਲਟ ਜਿਨ੍ਹਾਂ ਨੇ ਕਰਵਾਉਣੀਆਂ ਨੇ ਉਹਨਾਂ ਨੇ ਕੱਲ ਨਿਊਯਾਰਕ ਟਾਈਮਸ ਸਵੇਰੇ 8 ਵਜੇ ਹਾਲਾਂਕਿ ਉਹ ਐਲਾਨ ਲੰਡਨ ਤੋਂ ਕਰਨਗੇ ਉਸ ਦਾ ਮੋਡਸ ਆਪਰੈਂਡੀ ਕੀ ਹੋਏਗਾ, ਦੇਸ਼ ਵਾਈਜ਼ ਕਿਵੇਂ ਇਹ ਜਿਹੜੀ ਹੈ ਰਾਏਸ਼ੁਮਾਰੀ ਹੋਏਗੀ ਜਾਂ ਜੋ ਵੀ ਬਰੀਫਿੰਗ ਉਹ ਕਰਨਗੇ ਉਹ ਸਾਡੇ ਦਰਸ਼ਕ ਲਾਈਵ ਦੇਖ ਸਕਦੇ ਨੇ ਟੀਵੀ 84 ਤੋਂ ਵੀ। ਬਾਕੀ ਜਿਵੇਂ ਇੰਗਲੈਂਡ ਔਰ ਦੂਸਰੇ ਚੈਨਲਸ ਦੇ ਵਿੱਚ ਵੀ ਇਸ ਦਾ ਲਾਈਵ ਟੈਲੀਕਾਸਟ ਹੋਏਗਾ ਪਰ ਅਸੀਂ ਵੀ ਟੀਵੀ 84 ਵੱਲੋਂ ਸਵੇਰੇ 8 ਵਜੇ ਸ਼ਾਰਪ ਜਦੋਂ ਲੰਡਨ ਤੋਂ ਉਹਨਾਂ ਦੀ ਟੀਮ ਇਹ ਐਲਾਨ ਕਰ ਰਹੀ ਹੋਏਗੀ ਤੇ ਇੱਥੋਂ ਵੀ ਉਸ ਦਾ ਲਾਈਵ ਟੈਲੀਕਾਸਟ ਹੋਏਗਾ। ਬਿਲਕੁਲ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਉਸ ਨੂੰ ਜ਼ਰੂਰ ਦੇਖਣ, ਲਾਈਵ ਦੇਖਣ ਵੀ ਔਰ ਪੂਰੀ ਤਰ੍ਹਾਂ ਕੋਆਪਰੇਟ ਕਰਨ। ਇਹ ਇੱਕ ਸਾਰੀ ਕੌਮ ਦਾ ਇਸ਼ੂ ਹੈ ਕਿਉਂਕਿ ਇਸ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਦਾ ਘੱਲੂਘਾਰਾ ਇਹ ਫਾਈਨਲ ਵਾਟਰਸ਼ੈਡ ਸੀ ਇੰਡੀਅਨ ਸਟੇਟ ਔਰ ਸਿੱਖ ਕੌਮ ਦੀ ਰਿਲੇਸ਼ਨਸ਼ਿਪਸ ਦੇ ਵਿੱਚ ਔਰ ਉਸ ਦੀ ਬਿਨਾਂ ਤੋਂ ਹੀ ਫਿਰ ਅਸੀਂ ਦੇਖਦੇ ਹਾਂ ਕਿ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਔਰ ਉਹਨੂੰ ਫਾਰਮਲੀ ਫਿਰ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ ਨੂੰ ਚੁਣਿਆ ਕਿ ਉਹ ਪੰਥ ਨੂੰ ਲੀਡ ਕਰੇਗੀ ਔਰ ਉਸੇ ਹੀ 5 ਮੈਂਬਰੀ ਪੰਥਕ ਕਮੇਟੀ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਸਪਸ਼ਟ ਐਲਾਨ ਕੀਤਾ। ਖਾਲਿਸਤਾਨ ਦਾ ਡੈਕਲੇਰੇਸ਼ਨ ਡਾਕੂਮੈਂਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਲਫ਼ਜ਼ ਸੀ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ ਜਿੱਥੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਸੋ ਜ਼ਾਹਰ ਹੈ ਕਿ ਜੇ ਅਸੀਂ ਇਹਨਾਂ 34-35 ਸਾਲਾਂ ਵੱਲ ਪਿੱਛੇ ਮੁੜ ਕੇ ਦੇਖਦੇ ਹਾਂ
ਕਿ ਇਹ ਮੂਵਮੈਂਟ ਅੱਡ-ਅੱਡ ਦੌਰਾਂ ਚੋਂ ਗੁਜ਼ਰੀ। ਲਗਭਗ ਇੱਕ ਦਹਾਈ ਸਾਡੇ ਖਾਲਿਸਤਾਨ ਦੇ ਬਹਾਦਰ ਯੋਧਿਆਂ ਨੇ ਉਸ ਧਰਤੀ ਦੇ ਉੱਤੇ ਖੰਡਾ ਖੜਕਾਇਆ, ਦੁਸ਼ਮਣ ਨੂੰ ਇਹ ਦੱਸ ਦਿੱਤਾ ਕਿ ਖਾਲਸੇ ਦੀ ਤਲਵਾਰ ਦਾ ਕੀ ਮਤਲਬ ਹੈ, ਜ਼ਾਲਮ ਨੂੰ ਵੰਗਾਰਿਆ ਵੀ, ਔਰ ਉਹਨਾਂ ਵੱਡੇ ਜ਼ਾਲਮਾਂ ਨੂੰ ਜਿਨ੍ਹਾਂ ਚ ਇੰਦਰਾ ਗਾਂਧੀ, ਜਨਰਲ ਵੈਦਿਆ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬੇਅੰਤੇ ਤੱਕ ਸ਼ਾਮਲ ਨੇ, ਉਹਨਾਂ ਨੂੰ ਸਜ਼ਾ ਯਾਫਤਾ ਵੀ ਕੀਤਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਸਟਰਗਲਸ ਦੇ ਵਿੱਚ ਅੱਡ-ਅੱਡ ਪੜਾਅ ਆਉਂਦੇ ਨੇ, 84 ਤੋਂ 1995 ਤੱਕ ਇੱਕ ਜ਼ੋਰਦਾਰ ਦੌਰ ਸੀ। ਫਿਰ ਭਾਰਤੀ ਹਕੂਮਤ ਨੇ ਜਿਸ ਤਰੀਕੇ ਦੇ ਨਾਲ ਪੂਰੀ ਨਸਲਕੁਸ਼ੀ ਜਵਾਨੀ ਦੀ ਕੀਤੀ, ਉਸ ਦੇ ਭੇਟ 1.5 ਲੱਖ ਤੋਂ ਜ਼ਿਆਦਾ ਸਾਡੇ ਪੰਜਾਬ ਦੇ ਨੌਜਵਾਨ ਗੱਭਰੂ, ਸਾਡੀਆਂ ਬੀਬੀਆਂ ਭੈਣਾਂ ਉਹ ਚੜ੍ਹੀਆਂ। ਔਰ ਬਾਹਰ ਵੀ ਡਾਇਸਪੋਰਾ, ਕਿਉਂਕਿ ਇਸ ਵੇਲੇ ਇੱਕ ਵੱਡੀ ਕਮਿਊਨਿਟੀ ਹੈ, 5 ਮਿਲੀਅਨ ਸਿੱਖ ਡਾਇਸਪੋਰਾ ਇਸ ਦੌਰ ਦੇ ਵਿੱਚ। ਬੇਸ਼ੱਕ ਲਗਭਗ 130 ਸਾਲ ਤੋਂ ਸਿੱਖ ਅਮਰੀਕਾ ਜਾਂ ਕੈਨੇਡਾ 'ਚ ਆਏ ਪਹਿਲਾਂ, ਪਰ ਜਿਹੜੀ ਮਾਸ ਮਾਈਗ੍ਰੇਸ਼ਨ ਹੋਈ ਉਸ ਦਾ ਇੱਕ ਵੱਡਾ ਕਾਰਨ ਵੀ ਇਹ ਘੱਲੂਘਾਰਾ ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਭਾਰਤ ਦੀਆਂ ਸਿੱਖ ਮਾਰੂ ਨੀਤੀਆਂ ਨੇ। ਔਰ ਡਾਇਸਪੋਰਾ ਖਾਲਸਾ ਜੀ ਨੇ ਆਪਣਾ ਬਣਦਾ ਰੋਲ ਅਦਾ ਕੀਤਾ। ਅਸੀਂ ਦੇਖਦੇ ਹਾਂ ਕਿ ਕਿਵੇਂ ਹੁਣ ਤਾਂ ਜਿਵੇਂ ਜਰਮਨ ਦੇ ਵਿੱਚ ਕਨਵਿਕਸ਼ਨਸ ਹੋਈਆਂ ਨੇ ਇੰਡੀਅਨਸ ਦੀਆਂ, ਔਰ ਇਹ ਰਿਪੋਰਟਾਂ ਸਾਹਮਣੇ ਨੇ ਕਿ ਕਿਵੇਂ ਭਾਰਤੀ ਐਮਬੈਸੀਆਂ, ਕੌਂਸਲੇਟ ਉਹ ਸਾਡੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਦੇ ਨੇ। ਇੱਥੇ ਭਾਵੇਂ ਅੱਡ-ਅੱਡ ਜਥੇਬੰਦੀਆਂ ਨੇ ਅੱਡ-ਅੱਡ ਝੰਡਿਆਂ ਥੱਲੇ ਆਪੋ ਆਪਣਾ ਯੋਗਦਾਨ ਪਾਇਆ, ਪਰ ਇਹ ਸਾਰਾ ਉਸ ਸਫ਼ਰ ਦੇ ਪੜਾਅ ਨੇ ਜਿਨ੍ਹਾਂ 'ਚੋਂ ਅਸੀਂ ਗੁਜ਼ਰੇ ਔਰ ਗੁਜ਼ਰ ਰਹੇ ਹਾਂ। ਇਸ ਲਈ ਮੈਨੂੰ ਕਦੇ ਵੀ ਇਹ ਗੱਲ ਬਾਦਰ ਨਹੀਂ ਕਰਦੀ ਜੇ ਕੋਈ ਇਹ ਕਹਿੰਦਾ ਹੈ ਜੀ ਕਿ ਫਲਾਂ ਜਥੇਬੰਦੀ ਕਿਉਂ ਹੈ ਜਾਂ ਇਧਰਲੀ, ਐਜ਼ ਲੌਂਗ ਐਜ਼ ਅਸੀਂ ਇਸ ਗੱਲ ਦੇ ਨਾਲ ਜੁੜੇ ਹੋਏ ਆ ਇਮਾਨਦਾਰੀ ਦੇ ਨਾਲ ਕਿ ਇਹ ਸਾਰੇ ਰਸਤੇ ਪੰਥ ਦੀ ਚੜ੍ਹਦੀ ਕਲਾ, ਪੰਥ ਦੀ ਹੋਣੀ ਸਿਰਜਣ ਦੇ ਲਈ ਨੇ। ਔਰ ਉਹਦੇ ਲਈ ਜਿਹੜਾ ਸਾਨੂੰ ਇੱਕ ਦੂਸਰੇ ਦੇ ਨਾਲ ਕੋਆਪਰੇਟ ਕਰਨਾ, ਕ੍ਰਾਸ ਪਰਪਸਿਸ ਤੇ ਕੰਮ ਨਹੀਂ ਹੋਣਾ ਚਾਹੀਦਾ। ਹਰ ਇੱਕ ਦਾ ਇੱਕ ਆਪਣਾ ਤਰੀਕਾ ਹੈ, ਇੱਕ ਦਾਇਰਾਕਾਰ ਹੈ। ਔਰ ਰੈਫਰੈਂਡਮ 2020 ਵੈਲ ਵਿਦਨ ਦਾ ਐਂਬਿਟ ਆਫ UN ਲਾਅ, ਜਿਹੜਾ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੰਦਾ ਹੈ, UN ਚਾਰਟਰ, ਇੰਟਰਨੈਸ਼ਨਲ ਲਾਅ, UN ਕਨਵੈਨਸ਼ਨਸ, ਇਹ ਸਾਰੇ ਦੇ ਮੁਤਾਬਕ ਹੈ। ਔਰ ਜਿਵੇਂ ਭਾਰਤੀ ਹਕੂਮਤ ਨੇ ਜਿਹੜਾ ਇੱਕ ਦਹਾਈ ਦਾ ਸੰਘਰਸ਼ ਸੀ 1984 ਤੋਂ ਬਾਅਦ, ਉਹਨੂੰ ਦਹਿਸ਼ਤਗਰਦੀ ਦੇ ਨਾਂ ਥੱਲੇ ਲਾਅ ਐਂਡ ਆਰਡਰ ਪ੍ਰੋਬਲਮ ਦੱਸ ਕੇ ਜਿਹੜਾ ਉੱਥੇ ਉਹਨਾਂ ਨੇ ਜਿਹੜਾ ਇੱਕ ਪੂਰੀ ਨਸਲਕੁਸ਼ੀ ਕੀਤੀ। ਈਵਨ ਇਸ ਪੀਸਫੁਲ ਸਟਰਗਲ ਨੂੰ, ਜਿਹਨੂੰ ਕਿ ਸਿੱਖਸ ਫਾਰ ਜਸਟਿਸ ਜਿਹੜੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਪੀਸਫੁਲ ਤਰੀਕੇ ਨਾਲ UN ਚਾਰਟਰ ਦੇ ਥੱਲੇ ਜਿਹੜਾ ਹੱਕ ਹੈ ਉਹਨੂੰ ਵਰਤ ਰਿਹਾ ਨੇ, ਕਿਵੇਂ ਉਹਨਾਂ ਨੇ ਜਥੇਬੰਦੀ ਨੂੰ ਉੱਥੇ ਵੀ ਬਦਨਾਮ ਕੀਤਾ, ਕਿਵੇਂ ਇਸ ਦੇ ਲਈ ਪੰਜਾਬ ਦੀ ਹਕੂਮਤ, ਅਮਰਿੰਦਰ ਔਰ ਉਹਨਾਂ ਦਾ DGP ਔਰ ਏਜੰਸੀਆਂ ਕਿਵੇਂ ਹੈਂਡ ਇਨ ਗਲਵ ਨੇ ਉਸ ਸਾਰੇ ਦੇ ਨਾਲ। ਲੇਕਿਨ ਇਹਦੇ ਬਾਵਜੂਦ ਜਿਹੜੀ ਕੌਮ ਦੀ ਇਸ ਵੇਲੇ ਵੀ ਜਿਹੜੇ ਉਸ ਨਬਜ਼ ਨੂੰ ਸਮਝਦੇ ਨੇ, ਦੁਸ਼ਮਣ ਸ਼ਾਇਦ ਸਾਡੇ ਬਹੁਤਿਆਂ ਨੂੰ ਆਪਣੀ ਤਾਕਤ ਤੇ ਭੁਲੇਖਾ ਹੋਏ, ਦੁਸ਼ਮਣ ਨੂੰ ਕੋਈ ਭੁਲੇਖਾ ਨਹੀਂ ਹੈ। ਇਸ ਲਈ ਉਹ ਹਰ ਉਸ ਐਫਰਟ ਨੂੰ ਜਿਹੜਾ ਗੁਲਾਮੀ ਨੂੰ ਵੰਗਾਰਦਾ ਹੈ, ਉਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਕੇ ਜਿਹੜਾ ਹੈ ਉਹ ਇੱਕ ਪਾਸੇ ਕਰ ਦੇਣਾ ਚਾਹੁੰਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜਾ ਯੂਜ਼ਫੁਲ ਕੈਂਪੇਨ ਹੈ ਜਿਸ 'ਚੋਂ ਬਹੁਤ ਸਾਰੀ ਅਵੇਅਰਨੈਸ ਨਿਕਲੀ ਹੈ। ਔਰ ਅਸੀਂ ਇਹ ਜ਼ਰੂਰ ਕਵਾਂਗੇ ਕਿ ਭਾਈ ਵੱਧ ਤੋਂ ਵੱਧ ਕੋਆਪਰੇਟ ਕਰੋ, ਔਰ ਤਾਂ ਕਿ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਇਹ ਸਿੱਖਸ ਫਾਰ ਜਸਟਿਸ ਇਸ ਨੂੰ ਰਨ ਕਰਦਾ ਹੈ, ਫਰਦਰ ਉਹਨਾਂ ਦੀ ਕੀ ਟਾਈਮ ਲਾਈਨ ਹੈ, ਕਿਵੇਂ ਸਟੈਪ ਬਾਈ ਸਟੈਪ ਉਹ ਅੱਗੇ ਜਾਣਗੇ। ਮੇਰਾ ਖਿਆਲ ਹੈ ਵੀ ਕੱਲ ਦੀ ਜਿਹੜੀ ਬਰੀਫਿੰਗ ਹੋਏਗੀ ਉਸ ਦੇ ਵਿੱਚ ਉਹ ਰੋਡ ਮੈਪ ਲੇ ਕਰਨਗੇ। ਸੋ ਅਸੀਂ ਸਭ ਨੂੰ ਇਹ ਕਵਾਂਗੇ ਕਿ ਇਸ ਪ੍ਰੋਗਰਾਮ ਨੂੰ ਦੇਖੋ ਵੀ ਔਰ ਫੁੱਲੀ ਕੋਆਪਰੇਟ ਵੀ ਕਰੋ। ਹੁਣ ਤੁਸੀਂ ਗੱਲ ਬ੍ਰਿਕਸ ਦੀ ਕੀਤੀ, ਬਿਲਕੁਲ, ਔਰ ਮੋਦੀ ਦਾ ਉਹਦੇ ਚ ਭਾਸ਼ਣ, ਬਿਲਕੁਲ। ਬ੍ਰਿਕਸ 5 ਲਫ਼ਜ਼ਾਂ ਦਾ ਮੇਲ ਹੈ, ਜਿਸ 5 ਮੁਲਕਾਂ ਦੇ ਨਾਂ ਨੇ, ਜਿਸ ਦੇ ਵਿੱਚ ਬ੍ਰਾਜ਼ੀਲ ਹੈ, ਰਸ਼ੀਆ ਹੈ, ਇੰਡੀਆ ਹੈ, ਚਾਈਨਾ ਹੈ ਔਰ ਸਾਊਥ ਅਫਰੀਕਾ। ਅੱਜ ਤੋਂ 12 ਸਾਲ ਪਹਿਲਾਂ, ਯਾਨੀ ਕਿ 2008 ਦੇ ਵਿੱਚ, ਇਹ ਹੁਣ 12 ਸਾਲ 'ਚ ਬਹੁਤ ਕੁਝ ਬਦਲਿਆ, ਪਰ ਇਹ ਉਹ ਪੀਰੀਅਡ ਸੀ ਜਦੋਂ ਕਿ ਬ੍ਰਾਜ਼ੀਲ ਇੱਕ ਬੜੀ ਤੇਜ਼ੀ ਨਾਲ ਵੱਧ ਰਹੀ ਉਹਨਾਂ ਦੀ ਇਕਨੋਮੀ ਸੀ। ਸਾਊਥ ਅਫਰੀਕਾ ਜਿੱਥੇ ਜਿਹੜਾ ਉਹ ਵੀ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਸੀ। ਰਸ਼ੀਆ ਭਾਵੇਂ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਇਕੱਲਾ ਘਰ ਆ ਰਿਹਾ, ਲੇਕਿਨ ਉਹਨਾਂ ਨੂੰ ਵੀ ਇਹ ਲੱਗਾ ਕਿ ਅਸੀਂ ਜਿਹੜਾ
ਅਮਰੀਕਾ ਦੇ ਬਰਾਬਰ ਆਉਣ ਦੇ ਲਈ ਹੁਣ ਸਿੰਗੂਲਰ ਸਾਡੀ ਤਾਕਤ ਨਹੀਂ, ਮਲਟੀ ਜਿਹੜੇ ਨੇ ਸਾਨੂੰ ਕੋਲੀਸ਼ਨ ਬਣਾਉਣੇ ਪੈਣੇ ਨੇ। ਔਰ ਉਦੋਂ ਇਹ ਕਾਮਨ ਗੱਲ ਵੀ ਤੁਰ ਪਈ ਸੀ ਕਿ ਹੁਣ ਵਰਲਡ ਬਾਈਪੋਲਰ ਨਹੀਂ ਹੈ ਕਿ ਦੋ ਤਾਕਤਾਂ ਦੇ ਵਿੱਚ ਸੋਵੀਅਤ ਯੂਨੀਅਨ ਜਾਂ ਯੂਨਾਈਟਿਡ ਸਟੇਟਸ ਹੈ, ਬਲਕਿ ਮਲਟੀਪੋਲਰ ਹੈ। ਔਰ ਜਦੋਂ ਮਲਟੀਪੋਲਰ ਕਿਹਾ ਜਾਂਦਾ ਸੀ ਉਹਦੇ 'ਚ ਜ਼ਾਹਰ ਹੈ ਕਿ ਚਾਈਨਾ ਇੰਨਾ ਸਟਰੋਂਗ ਨਹੀਂ ਸੀ। ਅੱਜ ਤਾਂ ਹੁਣ ਬਾਈਪੋਲਰ ਹੀ ਕਹਿਣ ਲੱਗ ਗਏ ਕਿ ਭਾਈ ਸਟਰਗਲ ਹੀ ਜਿਹੜੀ ਦੁਨੀਆ ਦੇ ਵਿੱਚ ਖੈਮੇ ਨੇ ਜਾਂ ਅੱਡ-ਅੱਡ ਦੋ ਤਾਕਤਾਂ ਜਿਹੜੀਆਂ ਇਸ ਵੇਲੇ ਆਪਣੀ ਲੌਬੀ ਤੇ ਲੱਗੀਆਂ ਨੇ ਉਹ ਅਮਰੀਕਾ ਔਰ ਚਾਈਨਾ। ਲੇਕਿਨ 2008 ਦੇ ਵਿੱਚ ਉਸ ਮਲਟੀਪੋਲਰ ਵਰਲਡ ਦੇ ਵਿੱਚ ਚਾਈਨਾ ਇੱਕ ਵੱਡੀ ਪਾਵਰ ਦੇ ਤੌਰ ਤੇ ਸੀ, ਲੇਕਿਨ ਐਬਸੋਲੂਟ ਪਾਵਰ ਨਹੀਂ ਸੀ ਬਾਰਿੰਗ ਅਮਰੀਕਾ ਉਸ ਵੇਲੇ। ਔਰ ਇਹ ਬ੍ਰਿਕਸ ਦਾ ਜਿਹਦੇ ਚ ਹੁਣ ਜੇ ਅਸੀਂ ਇਹਨਾਂ ਜਿਹੜੇ 5 ਦੇਸ਼ ਨੇ ਇਹਨਾਂ ਦੀ ਆਬਾਦੀ ਨੂੰ ਜੋੜ ਲਈਏ ਤੇ ਇਹ ਦੁਨੀਆ ਦੀ ਆਬਾਦੀ ਦਾ 42% ਬਣਦਾ ਔਰ 42%, ਸੋ ਕਲੋਜ਼ ਟੂ ਆਲਮੋਸਟ ਹਾਫ। ਸੋ ਉਹਨੂੰ ਇਹਨਾਂ ਦੀਆਂ ਇਹ ਜਿਹੜੀਆਂ ਐਸਪਾਇਰਿੰਗ ਸੀ, ਖਾਸ ਤੌਰ ਤੇ ਬ੍ਰਾਜ਼ੀਲ ਔਰ ਸਾਊਥ ਅਫਰੀਕਾ, ਉਹਨਾਂ ਦਾ ਟ੍ਰੇਡ ਦੇ ਨਾਲ ਤਾਂ ਕੋਈ ਬਹੁਤਾ ਇੰਨਾ ਤਾਲੁਕ ਨਹੀਂ ਸੀ। ਨਾ ਹੀ ਇਹਨਾਂ 12 ਸਾਲਾਂ 'ਚ ਅਸੀਂ ਦੇਖਿਆ ਕਿ ਕੋਈ ਬ੍ਰਾਜ਼ੀਲ ਦੀ ਐਕਸਪੋਰਟ ਇੰਡੀਆ ਨੂੰ ਆਈ ਹੈ ਜਾਂ ਇੰਡੀਆ ਦੀ ਬ੍ਰਾਜ਼ੀਲ ਨੂੰ ਗਈ ਹੈ ਜਾਂ ਰਸ਼ੀਆ ਔਰ ਸਾਊਥ ਅਫਰੀਕਾ ਦੀ ਕੋਈ ਰਿਲੇਸ਼ਨਸ਼ਿਪ ਉਸ ਲੈਵਲ ਤੇ ਹੈ। ਲੇਕਿਨ ਇਹਦੇ ਥੱਲੇ ਜਿਵੇਂ ਹੁੰਦਾ ਹੈ ਕਿ ਵੀ ਜਿਹੜੇ ਅੱਡ-ਅੱਡ ਖਾਹਿਸ਼ਮੰਦ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਅਸੀਂ ਇਕੱਠੇ ਹੋ ਜਾਈਏ ਤੇ ਵੱਡੇ ਨੂੰ ਢਾਹ ਲਈਏ ਜਾਂ ਵੱਡੇ ਤੋਂ ਦੇ ਅੱਗੇ ਜਾ ਕੇ ਆਪਣਾ ਕਚਕੌਲ ਰੱਖ ਦਈਏ ਤੇ ਜੇ ਖੈਰ ਪਏਗੀ ਉਹ ਫਿਰ ਸਾਨੂੰ ਵੀ ਪਏਗੀ, ਤੁਹਾਡੇ ਵੀ ਕਚਕੌਲ 'ਚ ਪੈ ਜਾਏਗੀ। ਸੋ ਮਕਸਦ ਸੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਸੀਟ ਲੈਣ ਦਾ ਔਰ ਉਹਨੂੰ UN ਰਿਫਾਰਮ ਦੇ ਨਾਂ ਥੱਲੇ ਇਹਨੂੰ ਜ਼ਿਆਦਾ ਪ੍ਰਮੋਟ ਕੀਤਾ ਗਿਆ ਕਿ ਯੂਨਾਈਟਿਡ ਨੇਸ਼ਨਸ ਰਿਫਾਰਮ ਹੋਣਾ ਚਾਹੀਦਾ। ਵੀ ਇਹ ਜਿਹੜੇ 5 ਮੁਲਕ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅਮਰੀਕਾ, ਰਸ਼ੀਆ, ਚਾਈਨਾ, ਬ੍ਰਿਟੇਨ ਔਰ ਫਰਾਂਸ, ਇਹ ਹੀ ਬ੍ਰਾਹਮਣ ਬਣੇ ਹੋਏ ਨੇ, ਬਾਕੀਆਂ ਨੂੰ ਬਣਾਇਆ। ਸੋ ਚਾਈਨਾ ਔਰ ਰਸ਼ੀਆ ਬ੍ਰਿਕਸ ਦੇ ਵਿੱਚ ਆਏ ਨਾਲ ਕਿਉਂਕਿ ਉਹਨਾਂ ਨੂੰ ਵੀ ਇਹ ਲੱਗਦਾ ਸੀ ਕਿ ਵੀ ਅਸੀਂ ਤਾਂ ਬੈਠੇ ਹੀ ਹਾਂ UN ਦੇ ਵਿੱਚ, ਲੇਕਿਨ ਜੇ ਇਹਨਾਂ ਦੇ ਨਾਲ ਇੰਡੀਆ, ਬ੍ਰਾਜ਼ੀਲ ਔਰ ਸਾਊਥ ਅਫਰੀਕਾ ਇਹ ਸਾਡੇ ਖੈਮੇ 'ਚ ਆਉਂਦੇ ਨੇ ਤੇ ਇਹਨਾਂ ਨੂੰ ਅਮਰੀਕਾ ਤੋਂ ਡਿਸਟੈਂਸ ਹੁੰਦਾ ਔਰ ਜਿਹੜਾ ਮੇਨ ਸੀ ਕਿ ਜੀ ਤੁਹਾਨੂੰ ਵੀ ਸਿਕਿਉਰਿਟੀ ਕੌਂਸਲ ਦੇ ਵਿੱਚ ਸੀਟ ਮਿਲ ਸਕਦੀ ਹੈ ਉਹ ਜੇ ਰਿਫਾਰਮ ਹੋਏ। ਉਹ ਨਾ ਰਿਫਾਰਮ ਹੋਣਾ ਸੀ ਨਾ ਹੋਇਆ। ਬ੍ਰਾਹਮਣ ਨੇ ਆਪਣੀ 4000 ਸਾਲ 'ਚ ਥੋੜੀ ਸੁਪਰਾਮੇਸੀ ਛੱਡੀ ਹੈ, ਜਾਂ ਇਹ 5 ਬ੍ਰਾਹਮਣ ਜਿਹਨਾਂ ਬਾਕੀਆਂ ਨੂੰ ਸ਼ੂਦਰ ਬਣਾਇਆ ਉਹਨਾਂ ਨੂੰ ਤਾਂ ਨਾਲ ਨਹੀਂ ਬਿਠਾਣਾ ਉਹਨਾਂ ਨੇ। ਔਰ ਕੋਈ ਵੀ ਤਬਦੀਲੀ ਜਾਂ ਚੇਂਜ ਜਾਂ ਕਿਸੇ ਨੂੰ ਵੀ ਉਹਦੇ 'ਚ ਲਿਆਉਣ ਦਾ ਜਿਹੜਾ ਉਹਨੂੰ ਕੋਈ ਵੀ ਇੱਕ ਦੇਸ਼ ਵੀਟੋ ਕਰ ਸਕਦਾ। ਸੋ ਇਹੀ ਕਾਰਨ ਹੈ ਕਿ ਵੀ ਇਹ ਜਿਹੜੇ 2008 ਤੱਕ ਪਹੁੰਚਦੇ ਆ ਤੇ ਭਾਰਤ ਨੇ ਆਪਣੇ ਇੰਨਾ ਮੂੰਹ ਦਾ ਸਵਾਦ ਬਣਾ ਲਿਆ ਸੀ ਕਿ ਜੀ ਫਰਾਂਸ ਦਾ ਆਇਆ ਉਹਨੇ ਵੀ ਕਹਿਤਾ ਜੀ ਇੰਡੀਆ ਨੂੰ ਸਿਕਿਉਰਿਟੀ ਕੌਂਸਲ 'ਚ ਮਿਲਣੀ ਚਾਹੀਦੀ ਹੈ ਪਰਮਾਨੈਂਟ। ਇੰਗਲੈਂਡ ਵਾਲਾ ਆਇਆ ਉਹ ਵੀ ਉਹਨਾਂ ਨੇ ਆਪਣਾ ਸੌਦਾ ਵੇਚਣਾ ਸੀ। ਉਹਨਾਂ ਨੂੰ ਵੀ ਪਤਾ ਸੀ ਕਿ ਇਨ ਦਾ ਐਂਡ ਆਫ ਦਾ ਡੇ ਫਾਈਨਲ ਜੇ ਚਾਈਨਾ ਨੇ ਵੀ ਆਬਜੈਕਟ ਕਰ ਦਿੱਤਾ ਜਿਹੜੇ ਕਰੇਗਾ, ਕਿਉਂਕਿ ਉਹਦੇ 'ਚ ਉਹਨਾਂ ਦਾ ਸੀ ਕਿ ਕ੍ਰਾਈਟੇਰੀਆ ਕੀ ਹੈ ਬਣਾਉਣ ਦਾ। ਜੇ ਤੁਹਾਡਾ ਇਸ ਲਈ ਹੈ ਇੰਡੀਆ ਆਬਾਦੀ ਦੇ ਲਿਹਾਜ਼ ਨਾਲ ਜਾਂ ਦੂਜਾ ਹੈ ਫਿਰ ਤਾਂ ਚੂਹੇ ਵੀ ਜਿਹੜੇ ਨੇ ਉਹਨਾਂ ਦਾ ਵੀ ਇੱਕ ਜਿਹੜੀ ਹੈ ਪਲੇਸ ਹੋਣਾ ਚਾਹੀਦਾ, ਸੂਰਾਂ ਦਾ ਵੀ ਹੋਣਾ ਚਾਹੀਦਾ, ਕਿੰਨੀ ਆਬਾਦੀ ਹੁੰਦੀ ਹੈ ਉਹਨਾਂ ਦੀ। ਮਕਸਦ ਇਹ ਸੀ ਕਿ ਵੀ ਜੇ ਤੁਸੀਂ ਨਿਊਕਲੀਅਰ ਬੇਸ ਬਣਾਉਂਦੇ ਹੋ ਕਿ ਜੀ ਕਿਉਂਕਿ 5 ਜਿਹੜੇ ਨੇ ਇਹ ਨਿਊਕਲੀਅਰ ਪਾਵਰਡ ਨੇ ਤਾਂ ਹੁਣ ਇੰਡੀਆ ਵੀ ਬਣ ਗਿਆ ਤੇ ਫਿਰ ਪਾਕਿਸਤਾਨ ਦਾ ਵੀ ਹੱਕ ਬਣਦਾ ਹੈ। ਪਾਕਿਸਤਾਨ ਕਿਉਂ ਨਹੀਂ ਬਣ ਸਕਦਾ ਪਰਮਾਨੈਂਟ ਸਿਕਿਉਰਿਟੀ ਕੌਂਸਲ ਦਾ? ਸੋ ਕੁੱਲ ਮਿਲਾ ਕੇ ਹੁਣ ਜਿਹੜਾ ਇਹ ਐਨੂਅਲ ਸਮਿਟ ਜ਼ਰੂਰ ਹੁੰਦੀ ਹੈ ਬ੍ਰਿਕਸ ਦੀ, ਲੇਕਿਨ ਜਿਹੜੀ ਕੋਈ ਇਫੈਕਟਿਵ, ਕਿਉਂਕਿ ਸਾਰੇ ਪੀਰੀਅਡ 'ਚ ਚੀਨ ਇੰਨਾ ਅੱਗੇ ਨਿਕਲ ਗਿਆ ਔਰ ਚਾਈਨਾ ਔਰ ਰਸ਼ੀਆ ਦੇ ਆਪਸੀ ਸਬੰਧ ਇਸ ਲੈਵਲ ਤੇ ਚਲੇ ਗਏ ਔਰ ਚਾਈਨਾ ਨੇ ਆਪਣਾ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਜਿਹੜਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਬਣਿਆ, ਉਹਦੇ ਥੱਲੇ 130 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੇ ਨਾਲ ਜੋੜ ਕੇ ਜਿਵੇਂ ਉਹਨੇ ਅਫਰੀਕਨ ਕੰਟੀਨੈਂਟ ਹੋਏ ਔਰ ਸਾਊਥ ਅਮਰੀਕਾ ਤੱਕ ਉਹਨੇ ਪਹੁੰਚ ਕਰ ਲਈ। ਸੋ ਚੀਨ ਨੂੰ ਇਹਦੀ ਲੋੜ ਨਹੀਂ ਹੈ। ਲੇਕਿਨ ਹੁਣ ਇੰਡੀਆ ਜਿਹੜਾ ਕਿ ਇਸ ਕਿਸਮ ਦੇ ਵਿੱਚ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਿਹਾ ਸੀ ਔਰ ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ। ਤੁਸੀਂ ਜੇ ਅਟਲ ਬਿਹਾਰੀ ਵਾਜਪਾਈ ਦਾ ਦੌਰ ਦੇਖੋ ਜਿਹਨੇ 2004 'ਚ ਪਾਵਰ ਛੱਡੀ, ਕਿਉਂਕਿ ਉਦੋਂ ਕੀ ਜਿਹੜਾ ਆਏ ਨੇ ਮਨਮੋਹਨ ਸਿੰਘ ਐਜ਼ ਅ ਪ੍ਰਾਈਮ ਮਿਨਿਸਟਰ, ਤੇ ਉਦੋਂ ਇਹੀ ਸੀ ਕਿ ਉਹਨਾਂ ਦਾ ਤੁਸੀਂ ਸ਼ਾਈਨਿੰਗ ਇੰਡੀਆ ਦੇ ਥੱਲੇ ਦੇਖ ਲਓ ਕਿ 2025 ਤੱਕ ਅਸੀਂ ਜਿਹੜਾ ਉਹ ਚੀਨ ਨੂੰ ਪਿੱਛੇ ਛੱਡ ਦਿਆਂਗੇ ਔਰ 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ ਔਰ ਅਸੀਂ ਜਿਹੜਾ ਦੁਨੀਆ ਦੇ ਸਭ ਤੋਂ ਵੱਡੀ ਸੁਪਰ ਪਾਵਰ ਬਣਾਂਗੇ। ਇਹ ਵੱਖਰੀ ਗੱਲ ਹੈ ਕਿ ਚੀਨ ਦੀ ਇਕਨੋਮੀ ਅੱਜ $15 ਟ੍ਰਿਲੀਅਨ ਤੋਂ ਉੱਪਰ ਹੈ
ਤੇ ਇਹ 2 ਟ੍ਰਿਲੀਅਨ ਤੋਂ ਵੀ ਘੱਟ ਦੇ ਥੱਲੇ ਨੇ, ਉਹਨੂੰ ਹਾਲਾਂਕਿ 2.5 ਟ੍ਰਿਲੀਅਨ ਕਹਿ ਰਹੇ ਨੇ, ਉਹ ਵੀ ਥੱਲੇ ਨੂੰ ਜਾ ਰਿਹਾ। ਹੁਣ ਇਸ ਸਾਰੇ ਦੇ ਵਿੱਚ ਲੈ ਦੇ ਕੇ ਮੋਦੀ ਦਾ ਅੱਜ ਕੱਲ ਕੰਮ ਜਿਹੜਾ ਹੈ, ਉਹਦੀ ਸ਼ਕਲ ਦੇਖੋ ਕਿਵੇਂ, ਜਿਵੇਂ ਘਰੋਂ ਕੋਈ ਨੱਠ ਜਾਂਦਾ ਸੀ ਤੇ ਨੱਠਿਆ ਲੁਕਿਆ ਫਿਰਦਾ ਹੈ, ਤੇ ਉਹਦੇ ਉਹ ਦਾੜੀ ਵੀ ਵੱਧ ਗਈ ਹੈ, ਵਾਲ ਵੀ ਪਿੱਛੇ ਜਿਵੇਂ ਉਹ ਹਿੱਪੀਆਂ ਦੇ ਹੁੰਦੇ ਸੀ ਇੱਕ ਜ਼ਮਾਨੇ 'ਚ, ਉਵੇਂ ਦਾ ਕਰਕੇ ਕਦੇ ਉੱਥੇ ਫੌਜੀਆਂ ਨੂੰ ਐਡਰੈਸ ਕਰਨ ਯੂਨੀਫਾਰਮ ਪਾ ਕੇ ਹੈਟ ਰੱਖ ਕੇ ਚਲਾ ਜਾਂਦਾ ਹੈ, ਪਤਾ ਨਹੀਂ ਕੀ ਹੈ। ਮਤਲਬ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਉੱਥੇ ਕੋਈ ਉਹਨਾਂ ਦਾ ਬੈਕਅਪ ਸਿਸਟਮ ਹੈਗਾ ਤੇ ਇਹਦਾ ਮੈਂਟਲ ਜਿਹੜੀ ਹੈ ਇਹਨੂੰ ਚੈੱਕਅਪ ਵਗੈਰਾ ਕਰਾ ਕੇ ਇਹਨੂੰ ਇੱਕ ਆਈਸੋਲੇਟ ਕਰੋ ਲਿਊਨੈਟਿਕ ਅਸਾਈਲਮ 'ਚ, ਕਿਉਂਕਿ ਇਹ ਜਿਸ ਕਿਸਮ ਦਾ ਕਰ ਰਿਹਾ ਹੈ ਇਹ ਬੌਂਦਲਿਆ ਹੋਇਆ ਹੀ ਨਹੀਂ ਹੈ। ਮਤਲਬ ਮੈਂ ਇਹਦੀਆਂ ਦੋਨੋਂ ਤਿੰਨੋਂ ਇਹਦਾ ਉਹ ਮੈਂ ਦੀਵਾਲੀ ਦੇ ਉੱਤੇ ਫੌਜੀਆਂ ਨੂੰ ਕਿਵੇਂ ਨੇ ਐਡਰੈਸ ਕੀਤਾ, ਮਤਲਬ ਬਿਲਕੁਲ ਹਿੱਲਿਆ ਹੋਇਆ ਕੰਮ ਜਿਹਨੂੰ ਅਸੀਂ ਕਹਿੰਦੇ। ਲੇਕਿਨ ਹਿੱਲੇ ਹੋਏ ਨੂੰ ਬੋਲਣ ਤੋਂ ਕੌਣ ਰੋਕ ਸਕਦਾ? ਔਰ ਉਹਨੇ ਹੁਣ ਉਹ ਬ੍ਰਿਕਸ ਦੀ ਜਿਹੜੀ ਹੈ ਸਮਿਟ ਚੱਲ ਰਹੀ ਹੈ, ਅਜੇ 2-3 ਦਿਨ ਪਹਿਲਾਂ ਉਹਨੇ ਇੱਕ ਹੋਰ ਦੇ ਵਿੱਚ ਆਪਣਾ ਏਸ਼ੀਆਨ ਦੇ ਵਿੱਚ ਵੀ ਇਸ ਕਿਸਮ ਦਾ ਜ਼ਹਿਰ ਉਗਲਣ ਦੀ ਕੋਸ਼ਿਸ਼ ਕੀਤੀ। ਹੁਣ ਬ੍ਰਿਕਸ ਦੇ ਵਿੱਚ ਜ਼ਾਹਰ ਹੈ ਪਾਕਿਸਤਾਨ ਤਾਂ ਨਹੀਂ ਹੈ ਜਿਹੜਾ ਇਹਨੂੰ ਬਰਾਬਰ ਦਾ ਜਵਾਬ ਦੇ, ਚਾਈਨਾ ਜਿਹੜਾ ਉਹਨਾਂ ਨੇ ਉਹ ਆਪਣਾ ਕੰਮ ਕਰ ਜਾਂਦੇ ਨੇ, ਉਹਨਾਂ ਨੇ ਕਰ ਲਿਆ, ਉਹ ਉਹਨੂੰ ਕਾਊਂਟਰ ਨਹੀਂ ਕਰਦੇ ਉਸ ਲੈਵਲ ਦੇ ਉੱਤੇ। ਔਰ ਬ੍ਰਿਕਸ ਦੇ ਵਿੱਚ ਐਡਰੈਸ ਕਰਦੇ ਆ ਜੋ ਉਹਨੇ ਕਿਹਾ ਅੱਜ ਮੀਡੀਆ ਦਾ ਉਹ ਸ਼ਿੰਗਾਰ ਹੈ, ਔਰ ਇਹ ਹੈ ਟੈਰਰਿਜ਼ਮ ਬਿਗੇਸਟ ਪ੍ਰੋਬਲਮ ਕਨਫਰੰਟਿੰਗ ਦਾ ਵਰਲਡ, ਪ੍ਰਾਈਮ ਮਿਨਿਸਟਰ ਮੋਦੀ ਐਟ ਬ੍ਰਿਕਸ। ਹੁਣ ਇਹਨੂੰ ਕਹਿ ਕੇ ਇਵੇਂ ਹੀ ਹੈ ਜਿਵੇਂ ਕਿ ਅਕਸਰ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਕੋਟ ਕਰਦੇ ਹਾਂ ਕਿ ਜਦੋਂ ਧਾੜਵੀ ਜਾਂ ਹਮਲਾਵਰ ਆ ਕੇ ਕਿਸੇ ਸ਼ਹਿਰ ਨੂੰ ਲੁੱਟ ਲੈਣ, ਤਬਾਹ ਕਰ ਲੈਣ, ਔਰ ਉਥੋਂ ਦੀ ਅਜ਼ਮਤ ਜਿਵੇਂ ਇਮਨਾਬਾਦ ਦੇ ਹਵਾਲੇ ਨਾਲ 1526 ਬਾਬਰ ਦੇ ਹਮਲੇ ਦਾ ਜ਼ਿਕਰ ਹੈ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾ ਲੋ। ਹੁਣ ਜ਼ਾਹਰ ਹੈ ਕਿ ਕਾਜ਼ੀ ਨਿਕਾਹ ਪੜਾਉਂਦੇ ਨੇ, ਬਾਹਮਣ ਜਿਹੜੇ ਨੇ ਉਹ ਵਿਆਹ ਪੜਾਉਂਦੇ ਨੇ ਹਿੰਦੂਆਂ ਦੇ, ਔਰ ਉਹਨਾਂ ਬੱਚੀਆਂ ਦਾ ਇਸ ਕਿਸਮ ਦੀ ਬੇਹੁਰਮਤੀ ਹੋ ਰਹੀ ਹੈ ਹਮਲਾਵਰ ਫੌਜ ਵੱਲੋਂ ਕਿ ਭਾਈ ਉਹਨਾਂ ਦੀ ਤਾਂ ਕੋਈ ਗੱਲ ਸੁਣੀ ਨਹੀਂ ਜਾ ਰਹੀ। ਇਸ ਵੇਲੇ ਜਿਹੜਾ ਨਿਕਾਹ ਪੜਾ ਰਿਹਾ ਜਾਂ ਵਿਆਹ ਪੜਾ ਰਿਹਾ ਜਾਂ ਇਹ ਕਹੋ ਕਿ ਸ਼ੈਤਾਨ ਕੁਰਾਨ ਦੀਆਂ ਆਇਤਾਂ ਸੁਣਾ ਰਿਹਾ ਜਾਂ ਸ਼ੈਤਾਨ ਗੁਰਬਾਣੀ ਬੋਲ ਰਿਹਾ। ਹੁਣ ਇਹ ਜਦੋਂ ਮੋਦੀ ਦੇ ਮੂੰਹੋਂ ਇਸ ਕਿਸਮ ਦੀ ਗੱਲ ਨਿਕਲਦੀ ਹੈ ਔਰ ਉਹ ਕਹਿ ਰਿਹਾ ਜੀ ਪਿਛਲੇ ਪੀਰੀਅਡ 'ਚ $1 ਟ੍ਰਿਲੀਅਨ ਦਾ ਦੁਨੀਆ ਦਾ ਨੁਕਸਾਨ ਹੋਇਆ ਹੈ ਡਿਊ ਟੂ ਟੈਰਰਿਜ਼ਮ, ਕਿ ਦੁਨੀਆ ਦਾ ਸਭ ਤੋਂ ਵੱਡਾ ਦਹਿਸ਼ਤਗਰਦ 2002 ਚ ਇਹ ਕਾਤਲ ਜੋੜੀ ਮੋਦੀ ਔਰ ਅਮਿਤ ਸ਼ਾਹ ਦੀ ਗੁਜਰਾਤ ਦੇ ਵਿੱਚ ਚੀਫ ਮਿਨਿਸਟਰ ਹੈ ਔਰ ਉਹ ਹੋਮ ਮਿਨਿਸਟਰ ਹੈ, ਹਜ਼ਾਰਾਂ ਮੁਸਲਮਾਨਾਂ ਦਾ ਕੋਲਡ ਬਲੱਡਡ ਮਰਡਰ ਹੁੰਦਾ, ਕਤਲੇਆਮ ਲਫ਼ਜ਼ ਵੀ ਨਹੀਂ, ਕੋਲਡ ਬਲੱਡਡ, ਔਰ ਉਸ ਦੇ ਵਿੱਚ ਕਿਵੇਂ ਹਜ਼ਾਰਾਂ ਮਾਰੇ ਜਾਂਦੇ ਨੇ, ਕਿਵੇਂ ਬੱਚੀਆਂ ਦੀ ਬੇਹੁਰਮਤੀ ਹੁੰਦੀ ਹੈ, ਕਿਵੇਂ ਈਵਨ ਪ੍ਰੈਗਨੈਂਟ ਵਿਮਨ ਉਹਨਾਂ ਦੇ ਪੇਟ ਚਾਕ ਕਰਕੇ ਉਹਨਾਂ ਦੇ ਬੱਚਿਆਂ ਨੂੰ ਵੀ ਜਿਹੜਾ ਉਹ ਮਾਰਿਆ ਜਾਂਦਾ ਹੈ। ਔਰ ਉਸ ਸਾਰੇ ਤੋਂ ਬਾਅਦ ਅਮਰੀਕਾ ਉਹਨਾਂ ਦਾ ਕਮਿਸ਼ਨ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਦੀ ਰਿਪੋਰਟ, ਉਹਦੇ ਤੇ ਬੇਸ 2002 ਤੋਂ 2014 ਤੱਕ ਮੋਦੀ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲੱਗਦੀ ਹੈ। ਔਰ ਇਸ ਲਾਅ ਦੇ ਜਦੋਂ ਦਾ US ਸਰਫ ਬਣਿਆ, ਇਸ ਲਾਅ ਦੇ ਥੱਲੇ ਕਿ ਟੈਰਰਿਜ਼ਮ ਦੇ ਨਾਲ ਜਿਹੜਾ ਇਨਵੋਲਵ ਹੈ ਇੱਥੇ ਨਹੀਂ, ਸਿਰਫ ਇੱਕੋ ਇੱਕ ਬੰਦੇ ਨੂੰ ਰੋਕਿਆ ਗਿਆ ਔਰ ਉਹ ਮੋਦੀ ਹੈ। ਔਰ ਇਹੀ ਇੰਗਲੈਂਡ ਦੇ ਉੱਤੇ ਵੀ ਐਪਲੀਕੇਬਲ ਸੀ, ਇਹੀ ਕੈਨੇਡਾ 'ਚ, ਉਹਨਾਂ ਨੇ ਉਹਨੂੰ ਵੀਜ਼ਾ ਨਹੀਂ ਦਿੱਤਾ। ਹੁਣ ਇਹ ਵੱਖਰੀ ਗੱਲ ਹੈ ਕਿ ਉਹਨੂੰ ਉਹ ਉਸ ਕਿਸਮ ਦੀ ਨਸਲਕੁਸ਼ੀ ਕਰਕੇ ਉਹਨੇ ਆਪਣੇ ਆਪ ਨੂੰ ਹਿੰਦੂਆਂ ਦਾ ਹਿਰਦੇ ਸਮਰਾਟ, ਦਿਲਾਂ ਦਾ ਬਾਦਸ਼ਾਹ ਐਂਡ ਆਇਰਨ ਮੈਨ ਐਂਡ ਇੱਧਰ ਉੱਧਰ ਬਣਾ ਕੇ ਉਹ ਪ੍ਰਧਾਨ ਮੰਤਰੀ ਤੱਕ ਪਹੁੰਚ ਗਿਆ। ਔਰ ਉਸ ਤੋਂ ਬਾਅਦ ਇਹਨਾਂ ਤਾਕਤਾਂ ਨੂੰ ਵੀ ਜਿਨ੍ਹਾਂ ਦਾ ਵਪਾਰਕ ਹਿੱਤ ਜਿਹੜੇ ਨੇ ਉਹੀ ਇਹਨਾਂ ਦੀ ਦੁਨੀਆ ਹੁੰਦੀ ਹੈ, ਉਹਨੂੰ ਉਹ ਵੜਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨੂੰ ਜਿਵੇਂ ਪ੍ਰੈਜ਼ੈਂਟ ਕਰਨਾ ਸ਼ੁਰੂ ਕਰ, ਹਰ ਇੱਕ ਨੇ ਉਹ ਚੈਪਟਰ ਭੁਲਾ ਹੀ ਦਿੱਤਾ ਕਿ ਭਾਈ ਇਹ ਕਿੰਨਾ ਵੱਡਾ ਦਹਿਸ਼ਤਗਰਦ ਹੈ। ਫਿਰ ਇਹਦਾ ਰਿਕਾਰਡ ਤੁਸੀਂ 2014 ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਦੇਖੋ, ਟਰੰਪ ਜਦੋਂ ਦਿੱਲੀ ਦੇ ਵਿੱਚ ਹੈ ਕਿਵੇਂ ਉਹਦੇ ਨੱਕ ਦੇ ਥੱਲੇ ਸੈਂਕੜਿਆਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਜਾ ਰਿਹਾ, ਕਿਵੇਂ ਗੁੰਡਾ ਭੀੜਾਂ ਲਿਆਂਦੀਆਂ ਜਾ ਰਹੀਆਂ ਨੇ। ਇਹਦੇ ਚੀਫ ਮਿਨਿਸਟਰ ਗੁਜਰਾਤ 'ਚ ਹੁੰਦੇ ਆ ਕਿਵੇਂ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਬੇਦਖਲ ਕੀਤਾ ਜਾਂਦਾ ਹੈ, ਕਿਵੇਂ ਭਾਰਤ ਦੇ ਵਿੱਚ ਦਲਿਤਾਂ ਦੇ ਨਾਲ ਉਹ ਉਨਾਓ ਕੇਸ ਹੋਏ, ਹੁਣੇ ਹੀ ਤਾਜ਼ਾ ਯੂਪੀ 'ਚ ਬਲਰਾਮਪੁਰ ਹੋਏ, ਔਰ ਕਿੰਨੇ ਕੇਸ ਤੁਸੀਂ ਹੁਣ ਕੋਈ ਦਿਨ ਅੱਜ ਵੀ ਯੂਪੀ ਦੇ ਹਵਾਲੇ ਨਾਲ ਹੀ 2-3
ਵਾਰਦਾਤਾਂ ਜਿਹੜੀਆਂ ਨੇ ਇਸ ਕਿਸਮ ਦੀਆਂ, ਜਿਹਦੇ ਚ ਬੱਚੀਆਂ ਨੂੰ, ਛੋਟੀਆਂ ਬੱਚੀਆਂ ਜਬਰ ਜਨਾਹ ਕਰਕੇ ਉਹਨਾਂ ਨੂੰ ਸਾੜ ਦੇਣਾ, ਔਰ ਉਹ ਜਿਹੜਾ ਸ਼ਰੇਆਮ ਉਹਨਾਂ ਦਾ ਡਿਫੈਂਡਰ ਉੱਥੇ RSS, ਬਜਰੰਗ ਦਲ, ਦੂਜੇ ਤੀਜੇ, ਕਿੰਨੀਆਂ ਲਿੰਚਿੰਗਸ, ਲਵ ਜਿਹਾਦ ਤੇ ਗਊ ਮਾਤਾ ਦੇ ਨਾਂ ਥੱਲੇ ਕੀ ਨਹੀਂ ਚੱਲ ਰਿਹਾ ਹੈ। ਸੋ ਇਸ ਲੈਵਲ ਦਾ ਸ਼ੈਤਾਨ ਬਿਲਕੁਲ ਜਿਹਦੀ ਤਰਜੇ ਹਕੂਮਤ RSS ਬਿਲਕੁਲ ਨਾਜ਼ੀ ਔਰ ਫਾਸ਼ਿਸਟ ਉਸ ਮੁਸੋਲਿਨੀ ਇਟਲੀ ਦੇ ਉਹਦੀ ਤਰਜ ਦੇ ਉੱਤੇ ਹੈ, ਉਹ ਦੁਨੀਆ ਨੂੰ ਇਹ ਕਹਿ ਰਿਹਾ ਹੈ ਬ੍ਰਿਕਸ ਦੇ ਰਾਹੀਂ 42% ਪੋਪੂਲੇਸ਼ਨ ਦੀ ਰਿਪਰੈਜ਼ੈਂਟੇਟਿਵ ਇਸ ਬਾਡੀ ਚੋਂ ਬੋਲਦੇ ਆ ਕਿ ਜੀ ਇਹ ਜਿਹੜੀ ਹੈ ਇਹ ਸਭ ਤੋਂ ਵੱਡੀ, ਉਹ ਕਹਿ ਰਿਹਾ ਉਹਦੇ ਐਗਜ਼ੈਕਟ ਵਰਡ ਨੇ, ਵੀ ਹੈਵ ਟੂ ਐਨਸ਼ੋਰ that terrorists and those who support and sponsor terrorists should be held guilty, and this problem is addressed in a collective manner। ਹੁਣ ਇਹ ਅਗੇਨ ਮਤਲਬ ਉਹਦੇ ਚ ਵੀ ਇਹਨਾਂ ਨੂੰ ਜਿਵੇਂ ਕਿਸੇ ਜ਼ਮਾਨੇ ਚ ਜਹਾਂਗੀਰ ਦੇ ਹਵਾਲੇ ਨਾਲ ਕਿਹਾ ਜਾਂਦਾ ਸੀ ਵੀ ਉਹਨੂੰ ਛਾਤੀ ਤੇ ਚੜੇ ਨਜ਼ਰ ਆਉਂਦੇ ਨੇ ਸਿੱਖ, ਕਿਉਂਕਿ ਜਦੋਂ ਤੁਸੀਂ ਕੋਈ ਜ਼ੁਲਮ ਕਰਦੇ ਹੋ, ਜੋ ਜਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ, ਫਿਰ ਤੁਹਾਨੂੰ ਉਹ ਸ਼ੇਰ ਹੀ ਨਜ਼ਰ ਆਣੇ ਨੇ। ਇਹਨਾਂ ਨੂੰ ਦਿਨ ਰਾਤ ਇਹਨਾਂ ਨੂੰ ਪਾਕਿਸਤਾਨ ਨਜ਼ਰ ਆਉਂਦਾ, ਇਹਨਾਂ ਨੂੰ ਲੱਗਦਾ ਵੀ ਅਭਿਨੰਦਨ ਚਾਹ ਪੀ ਰਿਹਾ, ਉਹ ਫੈਂਟੈਸਟਿਕ ਟੀ ਕਹਿ ਰਿਹਾ। ਉੱਥੇ ਵੀ ਉਹਨਾਂ ਚ ਬ੍ਰਿਕਸ ਜਿਹਦੇ ਚ ਕਿ ਹਾਲਾ ਪਾਕਿਸਤਾਨ ਨਹੀਂ ਹੈ, ਇਹਦਾ ਕੋਈ ਲਾਗਾ ਦੇਗਾ ਵੀ ਨਹੀਂ ਹੈ, ਬ੍ਰਿਕਸ ਦੀ ਮਿਸ਼ਨ ਸਟੇਟਮੈਂਟ ਆਲ ਟੂਗੈਦਰ ਡਿਫਰੈਂਟ ਹੈ, ਪਰ ਉੱਥੇ ਕਹਿ ਰਿਹਾ ਕਿ ਜੀ ਅਸੀਂ ਜਿਹੜੇ ਲੋਕ ਸਪੋਰਟ ਕਰਦੇ ਨੇ ਔਰ ਜਿਹੜੇ ਇਹਨਾਂ ਨੂੰ ਹੂ ਸਪੋਰਟ ਐਂਡ ਸਪਾਂਸਰ, ਉਹਨਾਂ ਨੂੰ ਗਿਲਟੀ ਬਣਾ ਕੇ ਇਹਨੂੰ ਸਾਂਝੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਸਾਨੂੰ ਨਜਿੱਠਣਾ ਚਾਹੀਦਾ। ਔਰ ਇਸ ਸਾਰੇ ਦੇ ਵਿੱਚ ਹੁਣ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਜਿਹੜਾ ਖੁਦ ਦਹਿਸ਼ਤਗਰਦ ਹੈ ਉਹਦੇ ਮੂੰਹੋਂ ਦਹਿਸ਼ਤਗਰਦ ਲਫ਼ਜ਼ ਬਹੁਤ ਫੱਬਦਾ ਕਿਉਂਕਿ ਉਹ ਅਸਲ 'ਚ ਆਪਣਾ ਆਪ ਬਿਆਨ ਕਰ ਰਿਹਾ ਹੁੰਦਾ ਕਿ ਦੇਖੋ ਮੈਂ 1,350,000,000 ਲੋਕਾਂ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਲੀਡਰ, ਤੁਸੀਂ ਮੈਨੂੰ ਪਛਾਣਦੇ ਨਹੀਂ। ਸੋ ਮਤਲਬ ਜਦੋਂ ਹੁਣ ਕੋਈ ਇਹ ਕਹਿ ਰਿਹਾ ਹੁੰਦਾ ਫਿਰ ਇਹਦੇ 'ਚ ਉਹਨੇ ਉਹੀ ਪੁਰਾਣਾ ਉਹਨਾਂ ਦਾ, ਹਾਲਾਂਕਿ 2 ਸਾਲ ਲਈ ਜਿਵੇਂ UN ਸਿਕਿਉਰਿਟੀ ਕੌਂਸਲ ਦੇ 15 ਮੈਂਬਰ ਹੁੰਦੇ ਨੇ, 5 ਪਰਮਾਨੈਂਟ ਨੇ, 10 ਰੋਟੇਟਿੰਗ ਨੇ, ਔਰ ਇੰਡੀਆ ਆਲਰੇਡੀ ਚੁਣਿਆ ਗਿਆ, ਜਨਵਰੀ 'ਚ ਦੀ ਟਰਮ ਸ਼ੁਰੂ ਹੋਣੀ ਹੈ, 2 ਸਾਲ ਦੀ ਰੋਟੇਟਿੰਗ, ਉਹਨਾਂ ਕੋਲ ਵੀਟੋ ਨਹੀਂ ਹੁੰਦੀ। ਔਰ ਉਹਦੇ 'ਚੋਂ ਇਹ ਕਹਿ ਰਿਹਾ ਕਿ ਵੀ ਜੀ ਇਹ ਜਿਹੜਾ UN ਦੇ ਵਿੱਚ ਵੀ ਇਸ਼ੂ ਆਫ ਕ੍ਰੈਡੀਬਿਲਿਟੀ ਐਂਡ ਇਫੈਕਟਿਵਨੈਸ, ਔਰ ਇਹਦੇ 'ਚ it is India's assessment that United Nations Security Council requires reforms urgently, ਕਿ ਉਹਦੇ 'ਚ ਅਰਜੈਂਟਲੀ ਇਹਨਾਂ ਨੂੰ ਕੌਣ ਪੁੱਛਦਾ ਉੱਥੇ ਵੀ ਤੁਹਾਡੀ ਔਕਾਤ ਕੀ ਹੈ। ਔਰ ਹੁਣ ਜੇ ਉਹ ਗੱਲ ਇਹ ਹੁੰਦਾ ਹੈ ਕਿ ਵੀ ਜਿਹੜਾ ਬੰਦਾ ਬਿਲਕੁਲ ਥੱਲੇ ਪਿਸਿਆ ਹੁੰਦਾ, ਥੱਲੇ ਡਿੱਗਿਆ ਹੁੰਦਾ, ਕੁੱਟ ਖਾ ਰਿਹਾ ਹੁੰਦਾ, ਤੇ ਉਹ ਥੱਲੋਂ ਵੀ ਉਹ ਕਹਿ ਰਿਹਾ ਹੁੰਦਾ ਵੀ ਕੋਈ ਨਹੀਂ, ਜੀਤ ਤੋਂ ਮੇਰੀ ਹੋਏਗੀ, ਅਲਟੀਮੇਟਲੀ ਜਿੱਤਾਂਗਾ ਮੈਂ ਹੀ। ਹੁਣ ਇਹਦੇ 'ਚ 2-3 ਚੀਜ਼ਾਂ ਜਿਹੜੀਆਂ ਮੈਂ ਦੇਖੀਆਂ ਉਹਦੇ 'ਚ ਉਹ ਕਹਿ ਰਿਹਾ ਹੈ ਕੋਵਿਡ-19 ਦੇ ਹਵਾਲੇ ਨਾਲ। ਹੁਣ ਕਿੰਨੇ ਲੋਕ ਉੱਥੇ ਮਰ ਚੁੱਕੇ ਨੇ, ਕਿੰਨੇ ਮਰ ਰਹੇ ਨੇ, ਦਿੱਲੀ 'ਚ ਟ੍ਰਿਪਲ ਵੇਵ ਹੈ, ਔਰ ਮੈਂ ਕਿਹਾ ਵੀ ਇਹ ਬ੍ਰਾਹਮਣ ਆਪਣਾ ਛੱਡਦੇ ਨਹੀਂ ਹੈ ਕਿ ਵੀ ਜਿਵੇਂ ਇੱਥੇ ਲੋਕਾਂ ਨੂੰ ਤੁਸੀਂ ਬਿਲੋ ਦਾ ਪਾਵਰਟੀ ਲਾਈਨ, ਨਰਕ ਵਰਗੀ ਜ਼ਿੰਦਗੀ ਜੀਉਣ ਤੇ ਮਜਬੂਰ ਕੀਤਾ ਹੈ, ਪਰ ਉਹਨਾਂ ਤੋਂ ਤੁਸੀਂ ਪੂਜਾ ਅਰਚਾ ਕਰਵਾ ਰਹੇ ਹੁੰਦੇ ਹੋ ਵੀ ਸਵਰਗ ਦੇ ਵਿੱਚ ਤੁਹਾਡੀ ਸੀਟ ਹੈ, ਉੱਥੇ ਤੁਹਾਨੂੰ ਵਿਸ਼ਨੂਪੁਰੀ ਬ੍ਰਹਮਪੁਰੀ 'ਚ ਮਿਲੇਗਾ। ਹੁਣ ਅੱਜ ਜੋ ਕੋਵਿਡ ਦੇ ਨਾਲ ਜੋ ਸਿਚੁਏਸ਼ਨ ਹੈ ਉਹਨੂੰ ਇਹ ਹੈਂਡਲ ਨਹੀਂ ਕਰ ਪਾਏ, ਜੋ ਲੱਖਾਂ ਮਜ਼ਦੂਰਾਂ ਦਾ ਹਾਲ ਹੋਇਆ। ਔਰ ਇਸ ਦੇ ਵਿੱਚ ਵੀ ਉਹ ਕਹਿ ਰਿਹਾ ਕਿ ਵੀ ਅਸੀਂ ਨਾ ਰੂਸ ਦੇ ਨਾਲ ਮਿਲ ਕੇ ਜਿਹੜੀ ਸਪੂਤਨਿਕ ਵੈਕਸੀਨੇਸ਼ਨ UP ਔਰ ਦੂਸਰੇ 'ਚ ਵੀ ਨੇ ਉਹਦੇ ਕਲਾਇੰਟ, ਅਸੀਂ ਸਾਰੀ ਦੁਨੀਆ ਨੂੰ ਵੰਡਾਂਗੇ, ਅਸੀਂ ਬਹੁਤ ਡਿਵੈਲਪ ਕਰ ਰਹੇ ਹਾਂ। ਅਸੀਂ ਜਿਹੜੀ ਹੈ ਉਹ ਤੁਹਾਡਾ ਉਹ ਕਹਿ ਰਿਹਾ our production and ability to deliver the vaccine to millions will also help the humanity। ਕਿ ਵੀ ਦੇਖੋ ਸਾਡੀ ਪ੍ਰੋਡਕਸ਼ਨ ਔਰ ਐਬਿਲਿਟੀ ਜਿਹੜੀ ਹੈ ਉਹ ਲੱਖਾਂ ਨੂੰ ਜਿਹੜੀ ਹੈ ਉਹ ਹੈਲਪ ਕਰੇਗੀ। ਔਰ ਇੱਕ ਗੱਲ ਕਲੋਜ਼ਿੰਗ ਤੋਂ ਪਹਿਲਾਂ ਜਿਹੜਾ ਉਹਨੇ, ਔਰ ਇਹ ਦੇਖ ਕੇ ਮੈਨੂੰ ਇਸ ਗੱਲ ਦਾ ਖਿਆਲ ਆਇਆ ਕਿ ਵੀ ਹੁਣ ਉਹ ਇਹ ਕਹਿ ਰਿਹਾ ਬ੍ਰਿਕਸ ਦੀ ਮੀਟਿੰਗ ਹੈ, ਸਮਿਟ ਹੈ, ਕੋਈ ਉਹਦੇ 'ਚ ਇਹ ਨਹੀਂ ਹੈ ਜੀ ਕਿਸ ਦੇਸ਼ ਨੇ ਆਪਣੇ ਲੋਕਾਂ ਨੂੰ ਕਿਹੜਾ ਝੂਠ ਵੇਚਣਾ, ਤੇ ਉੱਥੇ ਉਹ ਕਹਿ ਰਿਹਾ ਪ੍ਰਾਈਮ ਮਿਨਿਸਟਰ ਇੰਟਰੋਡਿਊਸਡ ਆਤਮ ਨਿਰਭਰ ਭਾਰਤ ਟੂ ਦਾ ਬ੍ਰਿਕਸ ਮੈਂਬਰਸ। ਹੁਣ ਬ੍ਰਿਕਸ ਮੈਂਬਰਸ ਨੂੰ ਆਤਮ ਨਿਰਭਰ, ਉਹ ਵੀ ਹੱਸ ਰਹੇ ਹੋਣੇ ਨੇ, ਬ੍ਰਾਜ਼ੀਲੀਅਨ ਸਾਊਥ ਅਮਰੀਕਨ ਵੀ ਕਹਿੰਦਾ ਹੋਣਾ ਵੀ ਇਹ ਕੀ ਹੈ। ਔਰ ਉਹਦੇ 'ਚੋਂ ਕਹਿ ਰਿਹਾ ਕਿ ਇਹ ਅਸੀਂ ਬਹੁਤ ਰਿਫਾਰਮ ਪ੍ਰੋਸੈਸ ਸ਼ੁਰੂ ਕੀਤੀ ਹੈ
This campaign is based on the subject that self-reliant and resilient India can become force multiplier for the post-COVID-19 world order. कि जी COVID-19 ਤੋਂ ਬਾਅਦ ਜਿਹੜੀ ਦੁਨੀਆ ਬਣੇਗੀ, ਆਤਮ ਨਿਰਭਰ ਭਾਰਤ ਅਸੀਂ ਬੜੀ ਵੱਡੀ ਤਾਕਤ ਬਣਾਂਗੇ। तो ਮੈਨੂੰ ਸਾਡੇ ਇੱਕ ਇੰਗਲਿਸ਼ ਟੀਚਰ ਸੀ, ਹਾਲਾਂ ਉਹ ਉੱਥੋਂ ਦੇ ਸਨਾਵਰ ਦੇ ਪੜ੍ਹੇ ਹੋਏ ਹਿੰਦੂ ਸੱਜਣ ਸੀ, ਤੇ ਉਹਨਾਂ ਨੇ ਇੱਕ ਵਾਰ ਗੱਲ ਸੁਣਾਈ, ਪਤਾ ਨਹੀਂ ਬੇਸ ਤਾਂ ਉਹਦਾ ਕੀ ਸੀ। ਉਹਨਾਂ ਨੇ ਕਿਹਾ ਜੀ ਜਦੋਂ ਗੁਲਾਮ ਸੀ ਔਰ ਕੋਈ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ, 올림픽 ਨਹੀਂ ਸੀ, ਕੋਈ ਹੋਰ ਸੀ, ਤੇ ਉਹਦੇ 'ਚ ਹੁਣ ਜਿਹੜਾ ਆਪਣੇ ਬੰਦੇ ਜਿੱਤੇ ਹਾਕੀ ਟੀਮ, ਉਹਨਾਂ ਕਿਹਾ ਜੀ ਜਿਹੜੇ ਉਹ ਖਲੋਂਦੇ ਸੀ ਉੱਥੇ, ਉਹ ਜਿਹੜੀ ਮੁਲਕ ਦਾ ਹੈ ਉਹਨਾਂ ਨੂੰ ਜਿਹੜਾ ਉਹ ਨੈਸ਼ਨਲ ਐਂਥਮ ਇੰਗਲੈਂਡ ਦਾ ਹੀ ਵੱਜਦਾ ਸੀ, ਕਿਉਂਕਿ ਇੰਗਲੈਂਡ ਦੇ ਥੱਲੇ ਹੀ ਹੈ। ਪਰ ਉਹਨਾਂ ਪਲੇਅਰਾਂ ਨੇ ਫੈਸਲਾ ਕੀਤਾ, ਸ਼ਾਇਦ 30 ਜਾਂ 40s ਦਾ ਜ਼ਿਕਰ ਹੋਏਗਾ, ਕਿ ਨਹੀਂ ਅਸੀਂ ਇਹਨਾਂ ਦਾ ਨਹੀਂ ਵੱਜਣ ਦੇਣਾ, ਅਸੀਂ ਪਹਿਲਾਂ ਹੀ ਆਪਣਾ ਸ਼ੁਰੂ ਕਰ ਲੈਣਾ। ਉਹ ਇੱਕ ਦੂਜੇ ਨੂੰ ਦੇਖਣ ਸਾਰੇ ਤੇ ਉਹ ਕਹਿਣ ਜੀ ਆਪਣਾ ਨੈਸ਼ਨਲ ਐਂਥਮ ਕਿਹੜਾ ਹੈ, ਆਪਾਂ ਨੂੰ ਤਾਂ ਆਉਂਦਾ ਕੁਛ ਨਹੀਂ। ਇੱਕ ਕਹਿੰਦਾ ਕੋਈ ਗੱਲ ਨਹੀਂ, ਮੈਂ ਜੋ ਕਹਾਂਗਾ ਨਾ ਇਹਨੂੰ ਕਹਿੰਦਾ ਕਿਹੜਾ ਪਤਾ ਲੱਗਣਾ, ਸਾਰੇ ਬਾਹਰਲੇ ਯੂਰਪ 'ਚ ਕਿਤੇ ਹੋ ਰਿਹਾ, ਇਹਨਾਂ ਨੂੰ ਕੀ ਕਹਿੰਦਾ, ਅਸੀਂ ਬਸ ਤੁਸੀਂ ਮੇਰੇ ਨਾਲ ਨਾ ਤੁਸੀਂ ਹੇਕ ਲਗਾ ਦਿਓ, ਇਹਨਾਂ ਨੂੰ ਆਪੇ ਹੀ ਪਤਾ ਲੱਗ ਜਾਣਾ ਨੈਸ਼ਨਲ ਐਂਥਮ। ਤੇ ਉਹਨਾਂ ਨੇ ਫਿਰ ਕਹਿੰਦਾ ਕਿ ਵੀ ਉਹਦਾ ਇੱਕ ਲਾਈਨ ਉਹਦੀ ਜਿਹੜੀ ਸੀ ਉਹ ਇਹ ਸੀ ਕਿ ਖਾ ਗਿਆ ਜੀ ਬਾਬਾ ਥੱਬਾ ਰੋਟੀਆਂ ਦਾ, ਖਾ ਪੀ ਗਿਆ ਜੀ ਬਾਬਾ ਚਾਟੀ ਲੱਸੀ ਦੀ। ਕਹਿੰਦੇ ਉਹ ਸਾਰੇ ਉਹ ਅੱਗੇ ਬੋਲੇ ਇੱਕ ਤੇ ਸਾਰੇ ਪਿੱਛੇ ਬੋਲਣ ਕਿ ਜੀ ਖਾ ਗਿਆ ਜੀ ਬਾਬਾ ਥੱਬਾ ਰੋਟੀਆਂ ਦਾ, ਪੀ ਗਿਆ ਜੀ ਬਾਬਾ ਚਾਟੀ ਲੱਸੀ ਦੀ। ਸੋ ਮੈਨੂੰ ਇਹ ਲੱਗਦਾ ਵੀ ਹੁਣੇ ਜਦੋਂ ਆਤਮ ਨਿਰਭਰ ਭਾਰਤ ਵੀ ਉਹਨਾਂ ਨੂੰ ਕਹਿ ਰਿਹਾ, ਜੇ ਤਾਂ ਉਦਾਂ ਦੇ ਹੋਣ ਕਿ ਵੀ ਇਹਦੇ 'ਚ ਤੁਹਾਡਾ ਕੀ ਹੈ, ਪਰ ਇਹ ਦੱਸ ਰਿਹਾ ਹੈ ਜਿਹਨੂੰ ਮੈਂ ਸ਼ੁਰੂ ਕੀਤਾ ਸੀ ਕਿ ਬੌਂਦਲਿਆ ਹੋਇਆ ਹੀ ਨਹੀਂ ਹੈ, ਇਹ ਹਿੱਲਿਆ ਹੋਇਆ ਹੈ। ਆਪਣਾ ਝੂਠ ਬੋਲ ਕੇ ਅੱਜ ਇਨਫੀਰੀਅਰਿਟੀ ਕੰਪਲੈਕਸ ਉਸ ਲੈਵਲ ਤੇ ਚਲਾ ਗਿਆ ਕਿ ਭਾਈ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਹਨੇਰਾ ਕੀ ਹੈ ਔਰ ਚਾਨਣ ਕੀ ਹੈ। ਵੈਸੇ ਉਹਨੇ ਇਹ ਕਲੇਮ ਕੀਤਾ ਅੱਜ ਬਾਈਡਨ ਦੇ ਨਾਲ ਵੀ, ਉਹ ਟਵੀਟ ਕੀਤਾ ਕਿ ਜੀ ਮੈਂ ਵਧਾਈ ਦਿੱਤੀ ਹੈ ਔਰ ਬਾਈਡਨ ਨੂੰ ਮੈਂ ਕਿਹਾ ਕਿ ਜੀ ਸਾਡਾ ਬਹੁਤ ਕੁਝ ਇਕੱਠਾ ਹੈ। ਅਸੀਂ ਦੂਜਾ ਜਿਹੜਾ ਮੈਂ ਕਿਹਾ ਇਹ ਪਲਟੀ ਮਾਸਟਰ, ਕਹਿੰਦਾ ਆਈ ਆਲਸੋ ਕਨਵੇਡ ਜਿਹੜਾ ਉਹਨਾਂ ਨੂੰ ਇਸ ਦਾ ਐਗਜ਼ੈਕਟ ਹੈ, ਸਪੋਕ ਟੂ US ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਔਨ ਫੋਨ ਟੂ ਕੰਗ੍ਰੈਚੁਲੇਟ ਹਿਮ। We reiterated our firm commitment to Indo-US strategic partnership and discussed our shared priorities and concerns, COVID-19 pandemic, climate change and cooperation of Indo-Pacific region. So Trump ਵੀ ਕਹਿੰਦਾ ਹੋਣਾ ਵੀ ਬੜਾ ਮੈਂ ਰੌਡੀ ਮੋਡੀ 'ਚ ਵੀ ਗਿਆ ਔਰ ਮੈਂ ਬੜਾ ਕਿਹਾ ਕਿ I like Hindus but this Hindu is not my friend. He has gone to Sleepy Joe. ਉਹਨੂੰ ਕਹਿ ਰਿਹਾ ਜੀ ਅਸੀਂ ਇੰਡੋ ਪੈਸੀਫਿਕ ਤੇ ਇਹ ਉਹ। ਸੋ ਇਹ ਹੈ ਕਿ ਭਾਈ ਤੁਸੀਂ ਕਿਤੇ ਆਂਡਾ ਕਿੱਥੇ ਕੁੜਕੁੜ ਕਿੱਥੇ, ਤੇ ਇਨ ਦਾ ਐਂਡ ਆਫ ਦਾ ਡੇ ਇਹ ਹੁੰਦਾ ਜਦੋਂ ਤੁਸੀਂ ਅਨਪ੍ਰਿੰਸੀਪਲਡ ਅਲਾਈਅੰਸ ਕਰਦੇ ਹੋ, ਸਿਰਫ ਕਿਸੇ ਦੀ ਬਿੱਡ ਦੇ ਉੱਤੇ ਆਪਣੀ ਜਿਹੜੀ ਹੈ ਉਹ ਕੌਨਸ਼ੀਅਸ ਵੇਚ ਦਿੰਦੇ ਹੋ। ਤੇ ਜੋ ਹਾਲ ਅੱਜ ਇੰਡੀਆ ਦਾ, ਮੋਦੀ ਦਾ, ਔਰ ਇਹ ਇਹਨਾਂ ਦੀ ਇਨਕਨਸਿਸਟੈਂਟ ਜਿਹੜੀ ਲਾਈਨ ਹੈ ਇਹ ਸ਼ੋ ਕਰਦੀ ਹੈ ਕਿ ਭਾਈ ਇਸ ਕਿਸਮ ਦੇ ਲੋਕ ਫਿਰ ਜਿਹਨੂੰ ਕਹਿੰਦੇ ਨੇ ਕਿ ਭਾਈ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਜਿਹੜੀ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ ਔਰ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।